ਪੀਣ ਦਾ ਖਾਣ ਪੀਣ ਉਹ ਰੋਟੀਆਂ ਇਦਾਂ ਹੀ ਚੱਕ ਕੇ ਲਾ ਗਈ ਵੇਖੋ ਬੰਨ ਕੇ ਟੰਗਿਆ ਜੇ ਠੀਕ ਹੈ ਤਾਂ ਵੈਰੀ ਗੁੱਡ ਜੰਮ ਮਾਰ ਕੋਸ਼ਿਸ਼ ਕਰ ਹੋ ਜਾਏਗਾ। ਲੋ ਜੀ ਵੀਰੋ ਤੇ ਟਰਾਈ ਲੱਗਿਆ ਕਰਨ ਕੁੱਤੀ ਬਹੁਤ ਹੀ ਜ਼ਿਆਦਾ ਉੱਚੀ ਹੈ ਕਮਾਂਡੋ ਨਾਲੋਂ ਵੀ ਅੱਗੇ ਇੱਕ ਟਰਾਈ ਕੀਤੀ ਆ ਹੁੰਦਿਆਂ ਰਹਿ ਗਈ ਹੈ ਤੇ ਹੁਣ ਦੁਬਾਰਾ ਫੇਰ ਜੀ ਟਰਾਈ ਕਰਨ ਲੱਗੇ ਆ ਜੀ। ਫੈਸਲ ਸਾਹਿਬ ਬਣੀ ਫੁੱਲ ਜਦੋਂ ਜਹਿਦ ਦੇ ਨਾਲ ਲੱਗੇ ਕੁਛ। ਲੋ ਜੀ ਦੋਸਤੋ ਫੀਮੇਲ ਤੇ ਫਾਈਨਲੀ ਜਨਾਬ ਬੜੀ ਕ੍ਰਾਸ ਹੋ ਗਈ ਹੈ ਤੇ ਫੈਸਲ ਭਾਈ ਆ ਜਨਾਬ ਅਖੀਰ ਕਰ ਛੱਡੀ। ਫੈਸਲ ਭਾਈ ਬੜੀ ਹਿੰਮਤ ਕੀਤੀ ਜਨਾਬ ਸਾਡੇ ਨਾਲ ਤੇ ਬੜਾ ਸਾਥ ਦਿੱਤਾ ਜੀ। ਇੰਦੀ ਕੋਈ ਖਾਸ ਵਜ੍ਹਾ ਫੈਸਲ ਭਾਈ ਨੂੰ ਪੁੱਛ ਲੈਨੇ ਜੀ ਜਨਾਬ। ਮਹਿਮਾਨ ਬਹੁਤ ਦੂਰੋਂ ਆਏ ਸੀ ਤੇ ਅਸੀਂ ਕਿਹਾ ਇਦਾਂ ਖਾਲੀ ਨਾ ਹੁਣ ਜਾਣ। ਮਿਹਨਤ ਬਹੁਤ ਜ਼ਿਆਦਾ ਕੀਤੀ ਆ ਭਾਈ ਹੁਣ ਮਾਸ਼ਾਅੱਲਾ ਹੋ ਗਈ ਆ ਕ੍ਰਾਸ। ਅੱਲਾ ਕੀਤਾ ਰਹਿ ਵੀ ਜਾਵੇ ਤੇ ਉਹ ਇਹਨਾਂ ਦੇ ਨਸੀਬ ਆ ਭਾਈ ਇਹਨਾਂ ਦੇ ਨਸੀਬ ਆ ਜੀ ਬਿਲਕੁਲ। ਬਾਰਾ ਲੇਕ ਮੈਂ ਕਿ ਬੰਦੇ ਨਹੀਂ ਦੂਰੋਂ ਆਏ ਕਿਉਂ ਫੈਸਲ ਭਾਈ ਕਿਤੇ ਕਹਿਣ ਨਾ ਕਿ ਯਾਰ ਪਤਾ ਨਹੀਂ ਬੰਦੇ ਸਿਰਫ YouTube ਤੇ ਹੀ ਇੰਜਲੇ ਦੇਖਦੇ ਆ ਕਿਤੇ ਖਸਕਾਤ ਨਹੀਂ ਦਿੱਤੇ। ਹਾਂਜੀ ਹਾਂਜੀ ਤੇ ਬਾਕੀ ਭਾਈ ਜੀ ਅੱਲਾ ਇਹਨਾਂ ਨੇ ਹੁਣ ਗਾਂ ਨਸੀਬ ਕਰੇ। ਤਕਰੀਬਨ ਘੰਟਾ ਸਾਨੂੰ ਪੂਰਾ ਇੱਕ ਖਪਣਾ ਪਿਆ 9:07 ਹੋ ਗਏ ਆ 8 ਵਜੇ ਦੇ ਲੱਗੇ ਮੇਰੇ ਖਿਆਲ 7:30 8 ਵਜੇ ਦੇ ਨਾ। ਚਲੋ ਜਾਨਵਰ ਨੂੰ ਵੀ ਰੈਸਟ ਦਿੱਤੀ ਆ ਤੇ ਹਾਲਾਂਕਿ ਵੇਖ ਲਓ ਜ਼ਖਮੀ ਵੀ ਆ ਜਾਨਵਰ ਅਜੇ ਫਿੱਟ ਵੀ ਨਹੀਂ ਹੋਇਆ ਫਿਰ ਵੀ ਅਸੀਂ ਦੋਸਤੋ ਇਨਕਾਰ ਨਹੀਂ ਕੀਤਾ ਠੀਕ ਆ। ਉਹਦੀ ਵਜ੍ਹਾ ਗੱਲ ਇਹ ਕਿ ਅਸੀਂ ਯਾਰ ਸ਼ੌਕ ਨੂੰ ਵਧਾਉਣੇ ਵਾਲੇ ਬੰਦੇ ਆ। ਤੁਹਾਨੂੰ ਦੱਸਿਆ ਕਿ ਸਾਡੇ ਵਿੱਚ ਲੋਕਾਂ ਵਾਲੀਆਂ ਗੱਲਾਂ ਹੈ ਨਹੀਂ ਗੀਆਂ। ਸਿਰਫ ਇੱਕ ਗੱਲ ਭਾਈ ਹੁਣਾਂ ਨੂੰ ਕਹੀ ਸੀਗੀ ਕਿ ਤੁਹਾਡਾ ਜਾਨਵਰ ਜਿਹੜਾ ਆ ਫੀਮੇਲ ਆ ਇੰਜ ਕੋਈ ਮਸਲਾ ਨਾ ਹੋਵੇ ਤੇ ਮਾਸ਼ਾਅੱਲਾ ਫੀਮੇਲ 'ਚ ਕੋਈ ਮਸਲਾ ਨਹੀਂ ਸੀ ਬਿਲਕੁਲ ਫਿੱਟ ਸੀ ਔਰ ਚੰਗੀ ਹਾਈਟ ਵਾਲੀ 26 ਇੰਚ ਹਾਈਟ ਆ। ਕਮਾਂਡੋ 23.5 ਇੰਚ ਕਮਾਂਡੋ ਦੀ ਇਸ ਟਾਈਮ ਫੀਤਾ ਮਾਰਿਆ ਹਾਈਟ ਆ ਤੇ ਕੁੱਤੀ ਦੀ ਫੀਤਾ ਮਾਰਿਆ 26 ਇੰਚ ਹਾਈਟ ਹੋਈ ਆ। ਠੀਕ ਆ ਜੀ ਆ ਵੇਖੋ। ਹਾਂਜੀ ਆਦਲ ਭਾਈ ਸੁਣਾਓ ਕੀ ਹਾਲ ਨੇ? अस्सलाम वालेकुम। हाँ जी अस्सलाम भाई ठीक ठाक अल्हम्दुलिल्लाह। ਭਾਜੀ ਦੀ ਕੋਈ ਤੁਹਾਡੇ ਵੱਲੋਂ ਨਾਰਾਜ਼ਗੀ ਤੇ ਨਹੀਂ? नहीं अरसान भाई बड़ा थैंक यू। ਸਹੀ ਦੱਸਿਓ बड़ा स्ट्रगल ਕੀਤਾ ਤੇ ਸਾਡਾ ਬੜਾ ਸਾਥ ਦਿੱਤਾ। ਤਕਰੀਬਨ 1 ਘੰਟਾ ਹੋ ਗਿਆ ਫੀਮੇਲ ਤੁਸੀਂ ਆਪ ਨਾਲ ਲੱਗ ਕੇ ਮੇਟ ਕਰਵਾਈ ਆ। ਤੁਹਾਡਾ ਬੜਾ ਥੈਂਕ ਯੂ ਭਾਈ ਜਾਨ। ਭਾਜੀ ਅਸੀਂ ਲੋਕਾਂ ਵਰਗੇ ਤੇ ਨਹੀਂ ਹੈਗੇ ਕਿ ਯਾਰ ਐਸੇ ਨਹੀਂ ਤੇ ਇਹ ਗੱਲ ਜੈਨਵੇਂ ਤੇ ਕੈਮਰਾ ਲੈ ਕੇ ਦੱਸਿਓ ਭਾਈ। ਕੈਮਰੇ ਤੋਂ ਹਟ ਕੇ ਵੀ ਤੁਹਾਡੇ ਨਾਲ ਜਿਸ ਤਰ੍ਹਾਂ ਵੀ ਸਾਡਾ ਰਿਲੇਸ਼ਨ ਹੈਗਾ ਤੁਸੀਂ ਹਮੇਸ਼ਾ ਸਾਨੂੰ ਸਹੀ ਗਾਈਡ ਵੀ ਕੀਤਾ ਤੇ ਜਿਹੜੀ ਵੀ ਤੁਹਾਨੂੰ ਗੱਲ ਕਹੀ ਹੈ ਤੁਸੀਂ ਆਮੀਨ ਕਰਕੇ ਸਾਨੂੰ ਕਿਹਾ ਕਿ ਭਾਈ ਮੈਂ ਹਾਜ਼ਰ। ਮਿਹਰਬਾਨੀ ਤੁਹਾਡੀ ਮਿਹਰਬਾਨੀ ਭਾਈ। ਜਿਹੜੇ ਕੋਈ ਨਵੇਂ ਸ਼ੌਕੀਨ ਸਾਡੀ ਵੀਡੀਓ ਵੇਖਦੇ ਉਹਨਾਂ ਨੂੰ ਕੀ ਕਹੋਗੇ ਕਿ ਅਰਸਲਾਨ ਭਾਈ ਕੈਮਰੇ ਤੇ ਜਿੰਜਰੇ ਨਜ਼ਰਾਂ ਨੂੰ ਉਂਝਦੇ ਹੀ ਆ ਕਿ ਕੋਈ ਫਰਕ ਹੈ? ਨਹੀਂ ਇਨਸ਼ਾਅੱਲਾ ਜਿਹੜੇ ਵੀ ਨਵੇਂ ਸ਼ੌਕੀਨ ਆ ਉਹਨਾਂ ਦਾ ਸ਼ੌਕ ਜਿਹੜਾ ਬਲੈਤੀ ਗਲਟੇਰ ਦਾ ਉਹ ਤੇ ਪਿਟਬੁਲ ਦਾ ਉਹ ਅਰਸਲਾਨ ਭਾਈ ਬਹੁਤ ਅੱਛਾ ਕਰ ਰਹੇ ਆ। ਚੈਨਲ ਇਹਨਾਂ ਦਾ ਬਹੁਤ ਅੱਛਾ ਤੇ ਇਹਨਾਂ ਨੇ ਹੁਣ ਨਵੇਂ ਜਾਨਵਰ ਵੀ ਪਾਏ ਆ ਜਿਨ੍ਹਾਂ ਦੇ ਵਿੱਚ ਆ ਬਹੁਤ ਅੱਛਾ ਜਾਨਵਰ ਕਮਾਂਡੋ ਤੇ ਅਸੀਂ ਸਿਲੈਕਟ ਕੀਤਾ ਹੈ ਫੀਮੇਲ ਵਾਸਤੇ ਬਿੱਲੋ ਵਾਸਤੇ ਤੇ ਅੱਲਾਹ ਅਸੀਂ ਤੁਹਾਨੂੰ ਨਾ ਤਾਂ ਨਹੀਂ ਕੀਤੀ ਸਾਡੇ ਕੁੱਤੇ ਦਾ ਮੂੰਹ ਪਾਟਾ ਤੁਹਾਨੂੰ ਦਿਖਾਇਆ ਭਾਈ। ਬਿਲਕੁਲ ਕੀ ਗੱਲ ਕਹੀ ਸੀ ਮੈਂ ਕਿ ਜਾਨਵਰ ਨਾ ਕਰੇ ਲੈਦਾ ਗੱਲ ਆ। ਬਾਕੀ ਅੱਲਾਹ ਪਾਕ ਖੈਰ ਕਰੇ ਕੁੱਤੀ ਰਵੇ ਤੇ ਸ਼ੌਕ ਹੋਵੇ ਭਰਾਵਾਂ ਦਾ ਇਨਸ਼ਾਅੱਲਾ ਅੱਲਾਹ ਤੁਹਾਡੇ ਨਸੀਬਾਂ 'ਚ ਕਰੇ ਭਾਈ। ਠੀਕ ਹੈ ਜੀ ਤੇ ਦੋਸਤੋ ਇਹ ਜਿਹੜਾ ਸ਼ੌਕ ਆ ਨਾ ਠੀਕ ਆ ਕੋਈ ਵੀ ਆ ਚਾਹੇ ਮੁਰਗਬਾਜ਼ੀ ਦਾ ਚਾਹੇ ਡੌਗ ਦਾ ਇਹ ਬੜਾ ਮੁਸ਼ਕਿਲ ਸ਼ੌਕ ਆ। ਹੁਣ ਇੰਨਾ ਸਫ਼ਰ ਕਰਕੇ ਇਹਨਾਂ ਦਾ ਰਸਤਾ ਵੀ ਬੜਾ ਖਤਰਨਾਕ ਆ। ਬੰਦੇ ਇਸ ਟਾਈਮ ਵੇਖੋ ਪਹੁੰਚੇ ਆ ਸਿਰਫ ਇੱਕ ਸ਼ੌਕ ਵਾਸਤੇ ਕਿ ਚਲੋ ਯਾਰ ਇੱਕ ਅੱਛੀ ਨਸਲ ਬਣ ਜਾਏਗੀ ਤੇ ਫੀਮੇਲਾਂ ਸਵਾਣੀਆਂ ਬੱਚੇ ਕਰਾਣੇ ਬਹੁਤ ਔਖੇ ਆ ਦੋਸਤੋ। ਤੇ ਬਾਕੀ ਇਨਸ਼ਾਅੱਲਾ ਤਾਲਾ ਤੁਹਾਨੂੰ ਫਿਰ ਦਿਨ ਟਾਈਮ ਦੀ ਕੋਈ ਅਪਡੇਟ ਦਵਾਂਗੇ ਤੇ ਇਹਦੀ ਹੁਣ ਅਸੀਂ ਵੀਡੀਓ ਥੋੜੀ ਫੀਮੇਲ ਦੀ ਲੈਦਾ ਵੀ ਤੁਹਾਨੂੰ ਬਣਾ ਕੇ ਦਿਖਾ ਦਾਂਗਾ ਕਿਉਂਕਿ ਇਸ ਟਾਈਮ ਅਲਾਉ ਨਹੀਂ ਹੁੰਦਾ ਹੈਗਾ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ। ਬਹਰਹਾਲ ਜੇ ਮੈਂ ਤੁਹਾਨੂੰ ਕਲਿੱਪ ਬਣਾ ਦੇਣਾ ਜੇ ਕਿਸੇ ਨੇ ਦੋਸਤ ਨੇ ਵੇਖਣਾ ਹੋਵੇ ਤਾਂ ਮੈਂ ਟੈਲੀਗ੍ਰਾਮ ਤੇ ਅਪਲੋਡ ਕਰ ਦਿਆਂਗਾ ਜਿਹੜੀ ਕਮਾਂਡੋ ਕੋ ਫੀਮੇਲ ਹੋਈ ਕੈਸੀ ਹੈ। ਬਹਰਹਾਲ ਇਹਦਾ ਕਿ ਜਦੋਂ ਮੀਟਿੰਗ ਤੋਂ ਬਾਅਦ ਤੁਹਾਨੂੰ ਇੱਕ ਇਕੱਲਾ ਕਲਿੱਪ ਵੀ ਦਿਖਾ ਦਿਆਂਗਾ। ਲਓ ਜੀ ਦੋਸਤੋ ਇਹ ਮਾਦੀ ਚੈੱਕ ਕਰੋ ਠੀਕ ਹੈ ਜੀ 26 ਇੰਚ ਮਾਦੀ ਦੀ ਹਾਈਟ ਆ ਇਹ ਤੇ ਖੜਿਆਂ ਕੰਨਾਂ ਦੇ ਵਿੱਚ ਮਾਦੀ ਆ। ਇਹ ਜਿਹੜੀ ਮਾਦੀ ਹੈ ਕ੍ਰਾਸ ਕਰਾਈ ਆਪਣੇ ਕਮਾਂਡੋ ਕੋਲੋਂ। ਲਓ ਜੀ ਦੋਸਤੋ ਚੈੱਕ ਕਰੋ ਇਹ ਮਾਦੀ ਜੇ ਠੀਕ ਹੈ ਜੀ ਜਿਹੜੀ ਆਪਣੇ ਕਮਾਂਡੋ ਕੋ ਜਨਾਬ ਅਸੀਂ ਕ੍ਰਾਸ ਕਰਾਉਣ ਵਾਸਤੇ ਦੋਸਤ ਆਏ ਆ ਠੀਕ ਹੈ ਜੀ। ਗੁਹਾਟੀ ਗੁਲਟਰੀਆਂ 'ਚ ਮਾਦੀ ਹੈ ਸ਼ਾਬਾ ਚੰਗੀ ਮਾਦੀ ਵੇਖੋ ਖੜੇ ਕੰਨ ਹਾਈਟ ਬੜੀ ਅੱਛੀ ਆ। ਬਸ ਪਿੱਛੇ ਰੱਖੀ ਹੁਣ ਨਹੀਂ ਲੜਨਾ ਨਹੀਂ ਬਸ ਮੈਂ ਕਿਹਾ ਦੋਸਤਾਂ ਨੂੰ ਮਾਦੀ ਵੀ ਚੈੱਕ ਕਰਾ ਦਈਏ ਥੋੜਾ ਜਿਹਾ ਸ਼ੌਕ ਕਰ ਲਓ ਮਾਦੀ ਦਾ ਵੀ। ਦੋਸਤਾਂ ਦੀ ਬਹੁਤ ਅੱਛੀ ਮਾਦੀ ਆ ਗਾਂ ਅੱਲਾ ਇਹਨਾਂ ਨੇ ਨਸੀਬਾਂ 'ਚ ਕਰੇ ਠੀਕ ਹੈ ਜੀ। ਸਾਡੀ ਤਾਂ ਦੁਆ ਜਨਾਬ ਬੱਚੇ ਦਵੇ ਤੇ ਅੱਲਾ ਇਹਨਾਂ ਦਾ ਸ਼ੌਕ ਪੂਰਾ ਕਰਾਵੇ। ਭਾਈ ਹੁਣੀ ਨਹੀਂ ਦੂਰੋਂ ਜਨਾਬ ਰਾਤ ਦਾ ਟਾਈਮ ਆ ਦੇਖੋ ਕਿੱਥੋਂ ਚੱਲੇ ਆ। ਲੋ ਜੀ ਵੀਰੋ ਹੁਣ ਮੈਂ ਅਸੀਂ ਅੱਜ ਗੁਲਾਮਾਬਾਦ ਬੜੇ ਦਿਨਾਂ ਬਾਅਦ ਚੱਕਰ ਲੱਗਾ ਤੇ ਰਮਜ਼ਾਨ ਭਾਈ ਹੈ ਤੇ ਆ ਇਹਨਾਂ ਦੇ ਜਨਾਬ ਭਾਈ ਨੇ ਸਾਲ 1.5 ਸਾਲ ਪਹਿਲੇ ਮੈਂ ਇਹਨਾਂ ਕੋਲ ਬੜਾ ਗੋਸ਼ਤ ਲਿਆ ਠੀਕ ਹੈ। ਉਦੋਂ ਮੇਰਾ ਗੁਲਾਮਾਬਾਦ ਆਉਣਾ ਜਾਣਾ ਹੁੰਦਾ ਡੇਲੀ। ਅੱਜ ਬੜੇ ਦਿਨਾਂ ਬਾਅਦ ਮੈਨੂੰ ਚੱਕਰ ਵੀ ਲੱਗਾ ਔਰ ਮੈਨੂੰ ਜ਼ਰੂਰਤ ਵੀ ਸੀਗੀ ਕਿ ਡਾਕਟਰ ਸਾਹਿਬ ਨੇ ਕਿਹਾ ਕਿ ਦਿਲ ਕਲੇਜੀ ਤੇ ਪਿਪਰਾ ਜਿਹੜਾ ਨਾ ਇਹ ਜਿਹੜੀ ਤੁਹਾਡੀ ਪ੍ਰੈਗਨੈਂਟ ਫੀਮੇਲ ਮੋਟੋ ਉਹਨੂੰ ਲਾਜ਼ਮੀ ਪਾਓ। ਤੇ ਆ ਰਮਜ਼ਾਨ ਭਾਈ ਜਨਾਬ ਕੱਟਣ ਲੱਗੇ ਆ ਇਹ ਦਿਲ ਆ ਤੇ ਉਹ ਕਲੇਜੀ ਇਹਨੂੰ ਬਰੀਕ ਛੋਟਾ ਕਰਨਗੇ। ਇਹ ਗੁਲਾਮਾਬਾਦ ਮੇਨ ਬਾਜ਼ਾਰ ਦੇ ਵਿੱਚ ਆ। ਹੁਣ ਕੁਝ ਇਹ ਦੋਸਤ ਨਾ ਕਹਿਣਗੇ ਬਣੀ ਯਾਰ ਗੁਲਾਮਾਬਾਦ ਭਾਈ ਦੀ ਗੁਲਾਮਾਬਾਦ ਦਾ ਮੇਰਾ ਤੇ ਗੁਲਾਮਾਬਾਦ ਦਾ 20-22 ਕਿਲੋਮੀਟਰ ਦਾ ਫਰਕ ਆ। ਮੈਂ ਰਹਿੰਦਾ ਸ਼ੇਖਪੁਰੇ ਰੋਡ ਤੇ ਇਹ ਹੈਗਾ ਗੁਲਾਮਾਬਾਦ ਦੇ ਵਿੱਚ। ਆ ਭਾਈ ਦਾ ਨੰਬਰ ਲਿਖਿਆ ਹੋਣਾ ਇੱਥੇ ਝੂਲੇ ਲਾਲ ਦੀ ਸ਼ਾਪ
ਕਿਹੜਾ ਬਾਜ਼ਾਰ ਆ ਰਮਜ਼ਾਨ ਭਲਾ? ਰਾਜਾ ਚੌਕ। ਹੈ ਰਾਜਾ ਚੌਕ। ਰਾਜਾ ਚੌਕ। ਇਹ ਦੋਸਤੋ ਰਾਜਾ ਚੌਕ ਗੁਲਾਮਾਬਾਦ ਆ। ਮੈਨੂੰ ਤਾਂ ਪਤਾ ਵੀ ਅੱਜ ਲੱਗਾ ਮੈਂ ਇੱਥੇ ਮੰਡੀ ਆਉਣਾ ਉਹਨਾਂ ਦੇ ਅਕਸਰ ਹੀ, ਇਸ ਕਰਕੇ ਡੇਲੀ ਵੀ ਜਾਂਦਾ ਜਾਂ ਦੂਸਰੇ ਤੀਸਰੇ ਦਿਨ ਮੈਂ ਇਹਨਾਂ ਕੋਲ ਜਨਾਬ ਜਾਂਦਾ ਨਾ ਮਾਰਕੀਟ ਕੁਛ ਲਾਇਆ। ਇਹ ਰਾਤ ਦੀ ਜੀ ਤਰਪਾਲ ਸਿੰਘ ਤੇ ਪਾ ਕੇ ਗਏ ਸੀ ਕਿ ਮਸ਼ੀਨ ਦੇ ਉੱਤੇ, ਅਸੀਂ ਕਿ ਇਹਨਾਂ ਨਾ ਹੋਵੇ ਕਿ ਆਪਣਾ ਇਹਦੇ ਉੱਤੇ ਘੱਟਾ ਮਿੱਟੀ ਨਾ ਪੈ ਜਾਵੇ ਦੋਸਤੋ, ਕਿਉਂਕਿ ਨਵੀਂ ਘੱਟਾ ਮਿੱਟੀ ਤਲਾ ਵਾਲੀ ਨਵੀਂ ਹੈ ਨਾ, ਉਹ ਨਵੀਂ ਬੜਾ ਕੰਮ ਖਰਾਬ ਕਰਦੀ, ਫੱਟੀਆਂ ਵਾਸਤੇ ਵੀ ਨਹੀਂ ਠੀਕ ਹੈਗੀ ਔਰ ਜਿਹੜੇ ਬੈਰਿੰਗ ਇਹਦੇ ਵਾਸਤੇ ਉਹਨਾਂ ਵਾਸਤੇ ਵੀ ਜਾਮ ਹੋ ਜਾਏਗੀ। ਮੈਂ ਜਨਾਬ ਪਹੁੰਚ ਗਿਆ ਜੀ ਤੇ ਆਹ ਰੋਟੀਆਂ ਲੈ ਕੇ ਆਇਆ ਜੀ, ਠੀਕ ਆ। ਇਹ ਉੱਥੋਂ ਮੈਂ ਪੀਸ ਲੈ ਕੇ ਆਇਆ ਸੀਗਾ ਗੋਸ਼ਤ ਦਾ, ਠੀਕ ਹੈ ਜੀ। ਪੂਰਾ ਕਿਲੋ ਦਾ ਪੀਸ ਲੈਦਾ ਕਰਾਇਆ ਸੀਗਾ। ਉਹ ਨੀਚੇ ਕਰੀ ਤੇ ਇਹ ਕੁਝ ਸਿਰੀ ਦੀਆਂ ਹੱਡੀਆਂ ਬਚੀਆਂ ਸੀਗੀਆਂ, ਹੁਣ ਮੈਂ ਧੋ ਕੇ ਪਾਵਾਂਗੇ, ਮਿੱਟੀ ਲੱਗ ਗਈ ਹੈ, ਠੀਕ ਹੈ। ਤੇ ਬਾਕੀ ਕੁਛ ਕੀਮਾ ਕਰਵਾਇਆ ਵਾ, ਕੀਮਾ ਕਰਵਾਇਆ ਜੁਗਨੂ ਵਾਸਤੇ ਤੇ ਨਾਲ ਆਪਣਾ ਕੀਨਾ ਜਿਹੜਾ ਆ ਲਾਈਗਰ ਤੇ ਤੀਸਰਾ ਜਿਹੜਾ ਆ ਕਮਾਂਡੋ, ਇਹਨਾਂ ਤਿੰਨਾਂ ਵਾਸਤੇ ਸਿਰੀ ਦਾ ਕੀਮਾ ਬਣਵਾਇਆ ਵਾ। ਔਰ ਦੂਸਰੀ ਜਿਹੜੇ ਡੌਗਸ ਨੇ ਫੀਮੇਲ ਜਿਹੜੀ ਆਪਣੀ ਪ੍ਰੈਗਨੈਂਟ ਮੋਟੋ, ਉਹਦੇ ਵਾਸਤੇ ਕਲੇਜੀ, ਦਿਲ ਤੇ ਫਿਫਰਾ ਜਿਹੜਾ ਤੁਹਾਨੂੰ ਵੀਡੀਓ ਪਹਿਲੇ ਵਿਖਾਇਆ ਉਹ ਮੈਂ ਅਲੱਗਾ ਜਨਾ ਬਣਵਾਇਆ। ਤੇ ਇਹ ਚਿਕਨ ਦਾ ਮਾਲ ਆ, ਠੀਕ ਹੈ ਜੀ। ਇਹਨੂੰ ਅਸੀਂ ਕਰਦੇ ਆ ਸਾਈਡ ਤੇ ਇਹ ਡੋਲ ਦੇ ਵਿੱਚ ਸਾਲਣ ਆ, ਠੀਕ ਹੈ ਜੀ। ਇਹ ਸਿਰਫ ਸਬਜ਼ੀਆਂ ਨੇ, ਇਹਦੇ ਵਿੱਚ ਚਿਕਨ ਵਗੈਰਾ ਨਹੀਂ ਹੈਗਾ ਤਾਂ ਕਿ। ਤੇ ਇਹ ਰੋਟੀਆਂ ਨੇ ਜਨਾਬ ਘਰ ਦੀਆਂ ਆਪਣੇ। ਤੇ ਹੁਣ ਇਹਨਾਂ ਨੂੰ ਪਹਿਲੇ ਇਹ ਪਾਉਣਾ ਵਾ, ਉਸ ਤੋਂ ਪਹਿਲੇ ਇਹਨਾਂ ਨੂੰ ਮੈਂ ਲੱਗਾ ਛੱਡਣ ਬਾਹਰ, ਪਿਸ਼ਾਬ ਸ਼ੂਬ ਕਰ ਲਏ, ਪਿਸ਼ਾਬ ਸ਼ੂਬ ਕਰਕੇ ਰਿਲੈਕਸ ਹੁੰਦਾ ਵਾ। ਤੇ ਥੋੜਾ ਜਿਹਾ ਪੀਸ ਉੱਚਾ ਕਰਕੇ ਟੰਗਾਂਗਾ ਤਾਂ ਕਿ ਜੁਗ ਨੂੰ ਜੰਪ ਮਾਰੇ, ਇਹਦੀ ਜੰਪਿੰਗ ਦੀ ਆਦਤ ਵੀ ਬਣੇ ਔਰ ਨਾਲ ਗੋਸ਼ਤ ਵੀ ਖਾਵੇ, ਨਾਲ ਜੰਪ ਵੀ ਕਰੇ, ਟ੍ਰੇਨਿੰਗ ਵੀ ਹੋਵੇ। ਤੇ ਆ ਮੇਰਾ ਬੱਚਾ ਆ ਜਾ ਜੁਗ ਨੂੰ ਤਾਂ ਅੱਗੇ ਰੈਡੀ ਹੈ ਜੀ ਕਿ ਮੈਨੂੰ ਛੱਡੇ, ਮੈਂ ਬਾਹਰ ਜਾਵਾਂ, ਬਾਹਰ ਜਾ ਕੇ ਮੌਲ ਕਰਾਂ। ਲਓ ਜੀ ਹੁਣ ਮੈਂ ਲੱਗਾ ਜੁਗ ਨੂੰ ਛੱਡਣ, ਮੈਂ ਲੱਗਾ ਬਾਹਰ ਕੱਢਣ। ਇਹ ਝੱਟ ਨਾਸ ਭੱਜ ਲਵੇ, ਪਿਸ਼ਾਬ ਸ਼ੂਬ ਕਰ ਲਵੇ, ਮੈਂ ਅੰਦਰ ਦੂਸਰੇ ਡੌਗ ਨੂੰ ਝੱਟ ਤੇ ਮਾਰ ਲਵਾਂ। ਤੇ ਫਿਰ ਇਹਨੂੰ ਜਨਾਬ ਇੱਥੇ ਪੀਸ ਟੰਗਾਂਗਾ, ਇੱਥੇ ਆ ਕੇ ਜੰਪ ਮਾਰੇ, ਇਹਨੂੰ ਛਾਲਾ ਮਾਰਨ ਦੀ ਆਦਤ ਹੋਵੇ। ਲਓ ਜੀ ਉਹਨਾਂ ਨੂੰ ਬਾਹਰ ਲੈ ਆਏ, ਸਿਟੀ ਮਾਰ ਰਹੇ ਆ। ਤੇ ਰਾਤੀ ਯਕੀਨ ਕਰੋ ਸਾਨੂੰ ਪਤਾ ਜਿੱਡੇ ਅਸੀਂ ਔਖੇ ਹੋ ਕੇ ਆਪਣਾ ਫੀਮੇਲ ਉਹਨਾਂ ਨੇ ਕ੍ਰਾਸ ਕਰਾ ਕੇ ਦਿੱਤੀ ਦੋਸਤਾਂ ਦੀ। ਮੈਂ ਕਹਿੰਦਾ ਬੰਦੇ ਇੰਨੀ ਦੂਰੋਂ ਆਏ ਆ ਕਿਉਂਕਿ ਇਹਦੀ ਰਨਿੰਗ ਸ਼ਨਿੰਗ ਨਹੀਂ ਕਰਾ ਰਿਹਾ ਕਮਾਂਡੋ ਦੀ, ਤੁਹਾਨੂੰ ਪਤਾ ਕਿ ਇਹਨੇ ਸੱਟ ਲੱਗੀ ਹੋਈ ਆ। ਤੇ ਸੱਟ ਲੱਗਣ ਦੇ ਵਜ੍ਹਾ ਦੇ ਨਾਲ ਫਿਰ ਦਵਾਈਆਂ ਵੀ, ਐਂਟੀਬਾਇਓਟਿਕ ਵੀ, ਉਸ ਤੋਂ ਇਲਾਵਾ ਫਿਰ ਨਾਲ ਜਿਹੜਾ ਕਿ ਖੁਰਾਕ ਵੀ ਮਾਸ਼ਾਅੱਲਾ ਤੁੰਨ ਕੇ ਕੀਤੀ ਗੋਸ਼ਤ ਗਾਸ਼ਤ ਪਾਈ ਦਾ ਤਾਂ ਕਿ ਛੇਤੀ ਜ਼ਖਮ ਮੈਂ ਕਿਹਾ ਕਵਰ ਹੋ ਜਾਵੇ, ਜ਼ਿਆਦਾ ਜ਼ਖਮ ਖਰਾਬ ਨਾ ਹੋਵੇ। ਫਿਰ ਉਹਦੇ ਨਾਲ ਨਾ ਹੀਟ ਬਹੁਤ ਕੀਤੀ ਪਿਆ ਸੀਗਾ। ਤੇ ਫਿਰ ਉਹ ਫੀਮੇਲ ਬੜੀ ਤਗੜੀ ਸੀਗੀ, ਇਹ ਮਸਾਂ 23 23.5 ਇੰਚ ਬਣਦਾ, 26 ਇੰਚ ਫੀਮੇਲ ਫੀਤਾ ਮਾਰਿਆ ਹੋਈ ਹੈ। ਤੇ ਉਹ ਵੀ ਅਜੇ ਪ੍ਰੋਪਰ ਸਿੱਧੀ ਹੋ ਕੇ ਖੜੀ ਨਹੀਂ ਸੀ ਹੋਈ ਹੈਗੀ। ਤੇ ਮੈਂ ਕਿਹਾ ਇਹ ਨਾ ਬੰਦੇ ਕਹਿਣ ਯਾਰ ਅਸੀਂ ਇੰਨੀ ਦੂਰੋਂ ਆਏ ਆ ਤੇ ਅਰਸਲਾਨ ਭਾਈ ਹੁਣਾਂ ਕੋਸ਼ਿਸ਼ ਨਹੀਂ ਕੀਤੀ। ਮੈਂ ਕਿਹਾ ਯਾਰ ਚਲੋ, ਨਾਲੇ ਮਾਦੀ ਵੀ ਚੰਗੀ ਸੀ ਉਹਨਾਂ ਦੀ, ਚਲੋ ਅੱਲਾ ਉਹਨਾਂ ਦਾ ਮੈਂ ਕਿਹਾ ਸ਼ੌਕ ਬਣਾ ਦੇਵੇ। ਮੁਹੱਬਤ ਵਾਲੇ ਬੰਦੇ ਆ ਤੇ ਮੁਹੱਬਤ ਵਾਲੇ ਬੰਦਿਆਂ ਦੇ ਕਾਇਲ ਆ, ਤੁਹਾਨੂੰ ਦੱਸੀਦਾ ਜਿੱਦਾਂ ਅਸੀਂ। ਹੋਰ ਸ਼ੈਵਾਂ 'ਚ ਕਿਹੜਾ ਕਿਸੇ ਨੇ ਪਾ ਕੇ ਖਾਣਾ ਹੈ। ਤੇ ਚਲੋ ਜੀ ਹਟ ਇਧਰ ਲਾਈਗਰ ਪਿੱਛੇ ਹੋ ਜਾ ਦੋਸਤੋ। ਜੋ ਮੈਨੂੰ ਬੜੀ ਸਮੈਲ ਜਿਹੀ ਆਈ, ਮੈਂ ਲੈ ਕੇ ਚੱਲਾਂ ਕਮਾਂਡੋ ਨੂੰ, ਇੱਥੇ ਸਟੈਂਡ ਲਾਇਆ ਤੇ ਮੈਂ ਕਿਹਾ ਸਮੈਲ ਕਰੀ ਦੇਖਿਆ, ਜਿਹੜਾ ਬੱਚਾ ਸਾਡਾ ਨਹੀਂ ਸੀ ਮਰਿਆ ਵਾਲ ਸੈਸ਼ਨ ਜਿਹੜਾ, ਉਹ ਮੈਂ ਟੋਏ 'ਚ ਦੱਬਿਆ ਸੀਗਾ ਤੇ ਉਹ ਕਿਸੇ ਸ਼ੈਨ ਨੇ ਕੱਢ ਲਿਆ, ਕੱਢ ਕੇ ਤੇ ਉਹ ਪਿਆ ਜੇ, ਠੀਕ ਹੈ। ਉਹ ਕੁਛ ਬਾਬਾ ਮੱਖੀਆਂ ਮੁੱਖੀਆਂ ਖਾ ਲਿਆ, ਕਿ ਜਾਨਵਰ ਖਾ ਲਿਆ, ਬੜਾ ਗੱਲ ਹੈਗਾ। ਟੋਆ ਮਾਰ ਕੇ ਵੇਲੇ ਜ਼ਮੀਨ ਦੇ ਅੰਦਰ ਦੱਬਿਆ ਸੀਗਾ, ਕੱਪੜਾ ਪਿਆ ਜੇ ਤੇ ਉਹ ਟੋਆ ਮਾਰਿਆ ਹੋਇਆ, ਵੇਖੋ ਜਿੱਥੇ ਟੋਆ ਮਾਰਿਆ ਸੀ ਆਹ ਕੱਪੜਾ ਪਿਆ ਜਿਹਦੇ ਵਿੱਚ ਮੈਂ ਪਾਇਆ ਸੀਗਾ। ਪਤਾ ਨਹੀਂ ਗਿੱਦੜਾਂ ਕੱਢ ਲਿਆ, ਕਿਹਨੇ ਕੱਢ ਲਿਆ, ਬਹਰਹਾਲ ਜਿਸ ਚੀਜ਼ ਨੇ ਵੀ ਕੱਢਿਆ ਵਾ, ਕਿਸੇ ਜਾਨਵਰ ਦਾ ਸੁੰਘ ਕੇ ਤੇ ਕੱਢ ਕੇ ਤੇ ਉਹ ਸੱਟਿਆ ਹੋਇਆ, ਉਹ ਦੂਰ ਪਿਆ ਜੇ। ਮੈਂ ਤੁਹਾਨੂੰ ਵਿਖਾ ਵੀ ਨਹੀਂ ਸਕਦਾ ਤੇ ਵੇਖਣ ਦੇ ਲਾਇਕ ਵੀ ਨਹੀਂ ਹੈਗਾ, ਤੇ ਸਮੈਲ ਵੀ ਬੜੀ ਆ ਰਹੀ ਸੀਗੀ। ਬਹਰਹਾਲ ਹੈਰਾਨਗੀ ਵਾਲੀ ਗੱਲ ਹੈ ਯਾਰ, ਜ਼ਮੀਨ ਦੇ ਅੰਦਰ ਦੱਬਿਆ ਤੇ ਕੱਪੜਾ ਰੱਖਿਆ ਸੀ ਤੇ ਲਾਈਕਰ ਕੱਪੜਾ ਸੁੰਘਦਾ ਪਿਆ ਨਾ, ਉਹ ਵੇਖੋ ਉਹ ਜਿੱਥੇ ਮਿੱਟੀ ਖੋਦੀ ਹੋਈ ਆ, ਤੇ ਫਿਰ ਵੀ ਬਖਸ਼ ਸ਼ੈਨ ਨੇ ਬੱਚਾ ਕੱਢ ਲਿਆ ਉੱਥੋਂ। ਤਾਂ ਫਾਈਨਲੀ ਜੀ ਮੋਟੋ ਵੀ ਆ ਗਈ ਹੈ ਬਾਹਰ। ਮੋਟੋ ਕਹਿੰਦੀ ਕੁਛ ਪਾ, ਬਾਹਰ ਆਈ ਨਹੀਂ, ਖੈਰ ਮੈਂ ਆਪ ਛੱਡਿਆ ਵਾ ਕਿਉਂਕਿ ਆਂਡੇ ਛਾਂਡੇ ਖਾਂਦੀ ਹੈ ਮੁਰਗੀਆਂ ਦੇ। ਚਲੋ ਕੋਈ ਸਾਡੇ ਨਿਆਣੇ ਵੀ ਆਂਡੇ ਖਾਣਾ ਦੇ, ਇਸ ਕਰਕੇ ਇਹਨੂੰ ਹੁਣ ਤਾੜ ਕੇ ਰੱਖੀਦਾ ਜਾਂ ਬੰਨ ਕੇ ਰੱਖੀਦਾ ਆ। ਅੱਜ ਤਾਂ ਇਧਰ ਆ ਮੋਟੋ ਇਧਰ ਆ, ਇਧਰ। ਤੇ ਮੋਟੋ ਜਿਹੜੀ ਹੈ ਮਾਸ਼ਾਅੱਲਾ ਮੇਰੀ ਰੋਟੀ ਦੀ ਜ਼ਿਆਦਾ ਸ਼ੌਕੀਨ ਹੈ, ਇਸ ਕਰਕੇ ਮੋਟੋ ਨੂੰ ਪਹਿਲੇ ਮੈਂ ਰੋਟੀ ਪਾ ਲਵਾਂ, ਠੀਕ ਹੈ ਜੀ। ਤੇ 2 ਰੋਟੀਆਂ ਤੇ ਵਿਦ ਸਾਲਣ ਮੈਂ ਪਾਵਾਂਗਾ, ਤੇ ਕਲੇਜੀ ਵਾਲਾ ਸਾਲਣ ਜਿਹੜਾ ਆ ਸਬਜ਼ੀਆਂ ਸਬਜ਼ੀਆਂ ਉਹ ਮੈਂ ਸ਼ਾਮ ਟਾਈਮ ਕੱਲਾ ਸਾਲਣ ਹੀ ਪਾ ਦੇਣਾ। ਮੇਰੀ ਆਵਾਜ਼ ਸੁਣੀ ਆ ਖਾਣੇ ਪੀਣੇ ਦੀ ਤੇ ਕਮਾ ਜੁਗ ਨੂੰ ਵੀ ਨੱਸ ਆਇਆ ਬਾਹਰੋਂ ਪਿੱਛੇ, ਦੇਖੋ ਇਹਨੂੰ ਪਤਾ ਲੱਗ ਗਿਆ ਕਿ ਹੁਣ ਸਾਡਾ ਖਾਣ ਪੀਣ ਉਹ ਰੋਟੀਆਂ ਇਦਾਂ ਹੀ ਚੱਕ ਕੇ ਲੱਗ ਗਈ, ਵੇਖੋ ਐਡੀ ਤੇਜ਼ ਆ। ਤੁਹਾਡੇ ਸਾਹਮਣੇ 2 ਰੋਟੀਆਂ ਆਪਣੀਆਂ ਅਗਲੀ ਚੱਕ ਕੇ ਲੈ ਕੇ ਉਹ ਨਿਕਲ ਗਈ ਜੀ, ਇਹ ਗਈ ਹੈ ਆਪਣੇ ਖੁੱਡੇ ਵੱਲ। ਇਹ ਉਹ ਬਾਹਰ ਲੈ ਜਾ ਕੇ ਖਾਓਗੇ ਤਾਂ ਕਿ ਲੜਨ ਨਾ। ਜੁਗ ਨੂੰ ਇੱਧਰ ਆ ਜਾ, ਵਾਪਸ ਆ, ਜੁਗ ਨੂੰ ਵਾਪਸ ਆ ਜਾ, ਇੱਧਰ ਆ। ਦੇਖਿਆ ਜੀ, ਆ ਹੋਣਾ ਚਾਹੀਦਾ ਤੁਹਾਡਾ ਜਾਨਵਰ ਤੁਹਾਡੇ ਤੇ ਕੰਟਰੋਲ, ਨਾ ਲੈ ਕੇ ਆਵਾਜ਼ ਮਾਰੀ ਜਾਨਵਰ। ਜੁਗ ਨੂੰ ਇੱਧਰ ਆ, ਜੁਗ ਨੂੰ ਵਾਪਸ ਆ, ਇੱਧਰ ਕੁੱਤਾ, ਇੱਧਰ ਆ ਵਾਪਸ, ਠੀਕ ਹੈ, ਇੱਧਰ ਆ, ਸ਼ਾਬਾਸ਼। ਦੇਖਿਆ ਜੀ, ਤੁਹਾਡਾ ਐਵੇਂ ਤੁਹਾਡੇ ਜਾਨਵਰ ਤੇ ਕੰਟਰੋਲ ਹੋਣਾ ਚਾਹੀਦਾ ਹੈ। ਲੋਕੀ ਮਗਰ ਕੇ ਹੁੰਦੇ ਤੇ ਕੁੱਤੇ ਉਹਨਾਂ ਦੇ ਅੱਗੇ ਹੁੰਦੇ ਆ। ਵੇਖ ਲੈ ਫਿਰ ਮਾਸ ਛੱਡ ਕੇ ਨਾ, ਤੂੰ ਮਾਸ ਤੇ ਮੇਰਾ ਸ਼ੇਰ ਨੱਸਦਾ ਪਿਆ, ਤੂੰ ਪਰਲੇ ਪਾਸੇ ਆ, ਮਾਸ ਤੇਰੇ ਲਈ ਲੈ, ਪੂਰਾ ਮਾਸ ਦਾ ਪੀਸ ਹੀ ਮੈਂ ਤੇਰੇ ਵਾਸਤੇ ਲੈ ਕੇ ਆਇਆ ਤੇ ਤੂੰ ਹੁਣ
ਮਾਸ ਦਾ ਪੀਸ ਛੱਡ ਕੇ ਤੇ ਜਾਵੇਂ ਦੂਏ ਪਾਸੇ ਤੇ ਜੁਗਨੂ ਯਾਰੀਆਂ ਤੇ ਕਾਈ ਨਹੀਂ ਨਾ ਆਈਆਂ ਮੇਰੇ ਓਏ ਫੜ ਲੈ ਜੁਗਨੂ ਨੂੰ, ਜੁਗਨੂ ਨੂੰ ਫੜ ਲਿਆ। ਹਾਂ ਏਦਾਂ ਜੰਪ ਕਰਨਾ ਜੁਗਨੂ ਨੇ, ਏਦਾਂ ਜੰਪਾਂ ਦੀ ਟ੍ਰੇਨਿੰਗ ਲੈਣੀ ਵਿੱਚੇ ਮੇਰੇ ਨੇ। ਭੁੱਖੇ ਢਿੱਡ ਜਦੋਂ ਛਾਲਾਂ ਵੱਜਣੀਆਂ ਨੇ ਨਾ ਮਾਸ ਨੂੰ ਵੇਖ ਕੇ, ਹਾਂਜੀ 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 ਏਦਾਂ ਹੀ ਪ੍ਰੈਕਟਿਸ ਹੋਣੀਆਂ ਨੇ, ਏਦਾਂ ਹੀ ਮਾਰ ਜੰਪ। ਕੀ ਹੈ ਲੱਤਾਂ ਜਾਣ ਨਹੀਂ ਤੇਰੇ ਖਾਣਾਰੀ ਕਹਿੰਦੇ ਆ ਸਾਰੇ ਜੱਗ ਦਾ ਪਾ ਦਿਓ। ਚੱਲ 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 ਉਹ ਲੈ ਗਿਆ ਜੁਗਨੂ, ਲੈ ਗਿਆ ਜੀ ਮੈਂ। ਗੁੱਡ ਬॉय ਜੁਗਨੂ ਲੈ ਗਿਆ। ਉਹ ਚੱਕ ਪੱਕਾ ਕਰ ਗਿਆ ਜੁਗਨੂ, ਚੱਕ ਪੱਕਾ ਕਰ ਗਿਆ ਮੇਰੇ ਤੋਂ ਪੀਸ ਲੈ ਚੱਲਾ ਜੇ। ਉਹ ਚੱਕ ਹੋਰ ਪੱਕਾ ਕਰ ਗਿਆ, ਲੈ ਗਿਆ ਪੀਸ ਲੈ ਗਿਆ। ਹਟ ਜਾ ਜੁਗਨੂ ਬਸ ਚੱਲ। ਇਹ ਤੇ ਵੀਰੋ ਲੈ ਚੱਲਾ ਸੀ ਮੇਰੇ ਹੱਥੋਂ ਖੋ ਕੇ ਲੈ ਗਿਆ ਸੀਗਾ ਤੇ ਹੁਣ ਮੈਂ ਇਹਨੂੰ ਧੋ ਕੇ ਪੀਸ ਨੂੰ ਬੰਨ ਕੇ ਟੰਗਿਆ ਜੇ, ਠੀਕ ਹੈ, ਤਾਂ ਕਿ ਜੰਪ ਮਾਰਨ ਦੀ ਥੋੜੀ ਜਿਹੀ ਨੂੰ ਆਦਤ ਪਵੇ, ਰੱਸਾ ਫੜੇ ਜੰਪ ਮਾਰਨ ਦੀ ਨੂੰ ਆਦਤ ਪਾਉਣ ਵਾਸਤੇ ਨਾ ਇਹ ਖੇਡ ਜਨਾਬ ਨਾਲ ਖੇਡਣ ਲੱਗਾ ਆ। ਕਿਉਂਕਿ ਭੁੱਖੇ ਨੂੰ ਮਿਲਾਓ ਤੇ ਭੁੱਖਾ ਜੰਪ ਵੀ ਮਾਰੇ, ਵਰਦਿਸ਼ ਵੀ ਕਰੇ ਤੇ ਉਹਦੇ ਵਾਸਤੇ ਫਾਇਦਾ ਹੁੰਦਾ ਵਾ। ਤੇ ਜੁਗਨੂ ਆ ਨੀਵਾ ਕਰਤਾ ਥੋੜਾ ਜਿਹਾ, ਚੱਲ 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 ਸ਼ਾਬਾਸ਼ ਸ਼ਾਬਾਸ਼ ਜੁਗਨੂ ਸ਼ਾਬਾਸ਼। ਜੰਪ ਕਰ ਜੰਪ ਕਰ ਜੁਗਨੂ ਜੰਪ। ਇਸ ਤਰ੍ਹਾਂ ਦੀ ਨਾ ਟ੍ਰੇਨਿੰਗ ਹੋਏਗੀ ਔਰ ਇਹਨੂੰ ਪਤਾ ਲੱਗੇਗਾ ਕਿ ਮੈਂ ਜੰਪ ਵੀ ਕਰਨਾ। ਵੇਖੋ ਦਰਖਤ ਚੜ੍ਹ ਕੇ ਤੇ ਕੋਸ਼ਿਸ਼ ਕਰਨ ਲੱਗਾ, ਵੇਖੋ ਜੁਗਨੂ ਸ਼ਾਬਾਸ਼। ਜੰਪ ਕਰ ਜੁਗਨੂ ਜੰਪ ਕਰ। ਹੁਣ ਹਿਸਾਬਾ ਲਾ ਰਿਹਾ ਕਿ ਮੈਂ ਚੜਾਂ ਕਿੱਦਾਂ। ਵੈਰੀ ਗੁੱਡ ਜੰਪ ਮਾਰ, ਕੋਸ਼ਿਸ਼ ਕਰ, ਹੋ ਜਾਏਗਾ ਕੋਸ਼ਿਸ਼ ਕਰ। ਵੈਰੀ ਗੁੱਡ ਜੁਗਨੂ, ਗੁੱਡ ਬॉय। ट्राई कर जुगनू, ट्राई कर शाबाश हाँ शाबाश। ट्राई कर लड़ना नहीं लगे, लड़ना आप शाबाश जुगनू। दोस्तों जिंदर जंप करदा तुसीं चैनल सबसक्राइब करके बेल आइकन प्रेस करो। लड़ना नहीं दवा पर चल मोटो चल पर लड़न लगे जी आपस दे विच। ਤੇ ਇਹ ਜਿੱਧਰ ਜੰਪ ਕਰਦਾ ਉਹਦੇ ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਪ੍ਰੈਸ ਕਰਕੇ ਵੀਡੀਓ ਨੂੰ ਲਾਈਕ ਵੀ ਕਰ ਦਿਓ। ਤੇ ਉਮੀਦ ਹੈ ਵੀਡੀਓ ਨੂੰ ਲਾਈਕ ਤੁਸੀਂ ਪਹਿਲਾਂ ਹੀ ਕਰ ਦਿੰਦੇ ਹੋਵੋਗੇ, ਠੀਕ ਆ। ਕੋਈ ਕਸਲ ਮੁਹੱਬਤ ਹੁੰਦੀ ਵੀਡੀਓ ਵੇਖਣ ਤੋਂ ਬਗੈਰ ਹੀ ਪਹਿਲਾਂ ਲਾਈਕ ਕਰਕੇ ਵੀਡੀਓ ਬਾਅਦ ਚ ਵੇਖੀ ਜਾਵੇ। ਲੱਗਾ ਨਾ ਰੇ ਇਹ ਮਾਰਿਆ ਨਾ ਜੰਪ, ਕਰੇਗਾ ਟਰਾਈ ਹੁਣ ਇਨਸ਼ਾਅੱਲਾ ਫੜ ਲਏਗਾ। ਲਓ ਜੀ ਇੱਥੇ ਪੀਸ ਨਾ ਬੰਨ ਦਿੱਤਾ ਜੇ, ਠੀਕ ਆ। ਆਪੇ ਲੱਗਾ ਰਹੇਗਾ, ਖਾਂਦਾ ਰਹੇਗਾ। ਮੈਂ ਅੰਦਰ ਕੰਪਨੀ ਨੂੰ ਵੇਚ ਲਵਾਂ। ਸੰਗਲੇ ਦੇ ਗਲ ਤੇ ਮੈਂ ਇਸ ਅੜ ਜਾ ਸੰਗਲੇ ਦੇ ਮੈਂ ਗਲ ਜਿਸ ਕਰਕੇ ਪਾਤਾ ਕਿ ਥੋੜਾ ਜਿਹਾ ਵਜ਼ਨ ਵੀ ਰਹੇਗਾ ਇਹਦੇ ਗਲ ਦੇ ਉੱਤੇ। ਥੋੜਾ ਕਰਕੇ ਤੋੜ ਕੇ ਮਾਰੇਗਾ। ਦੇਖਿਆ ਮੱਖੀਆਂ ਤੰਗ ਕਰਦੀਆਂ ਤੇ ਮੱਖੀਆਂ ਨੂੰ ਵੀ ਪੈਂਦਾ, ਹੁਣ ਮੱਖੀਆਂ ਤੇ ਵੀ ਗੁੱਸਾ ਕਰਦਾ ਤੇ ਗੁੱਸਾ ਚੜਾਉਣ ਵਾਸਤੇ ਤੈਨੂੰ ਦਿੱਤਾ ਹੈ। ਆ ਵੀਰੋ ਚੈੱਕ ਕਰੋ, ਆ ਮੁਰਗੀਆਂ ਘੱਟ ਤੇ ਕਬੂਤਰੀਆਂ ਜ਼ਿਆਦਾ ਸਾਡੀਆਂ। ਆ ਲੂੰਡੀ ਜਿਹੜੀ ਨਾ ਕੱਲ ਦੀ ਮਾਨਾ ਛੱਤੋਂ ਛੱਤ ਫਿਰਦੀ ਹੈ। ਕੱਲ ਆ ਛੱਤ ਚੜੀ ਫਿਰਦੀ ਸੀਗੀ, ਆ ਖੁੱਡੇ ਛੱਤ ਚੜੀ ਫਿਰਦੀ ਹੈ। ਨਹੀਂ ਲੂੰਡੀ ਤੂੰ ਕੀ ਲੈਣਾ ਦਾ ਸਾਡੇ ਕੋਲ, ਚੱਲ ਥੱਲੇ ਲਾ ਜਾ ਥੱਲੇ। ਇਹ ਲੈ ਇੱਥੋਂ ਤਾਂ ਹੀ ਚਲੇ ਜਾਈ। ਕਹਿੰਦਾ ਸੁਪਰਮੈਨ ਹੁੰਦਾ ਸੀ, ਇੰਨਾ ਉੜਿਆ ਕਿ ਫਰਿਸ਼ਤਿਆਂ ਉੱਤੋਂ ਹੀ ਤਾਂ ਖਿੱਚ ਲਿਆ। ਅੱਜ ਸਾਹਿਬ ਬੈਠੇ ਅਰਸਲਾਨ ਭਾਈ ਹੈ ਤੇ ਅੱਜ ਨਾਲ ਸਾਡੇ ਭਤੀਜੇ ਆਏ ਵੀ ਸਾਨੂੰ ਮਿਲਣ ਵਾਸਤੇ। ਕੀ ਕਹਿੰਦੇ ਤੇ ਅਰਸਲਾਨ ਦੱਸੀ ਜਰਾ। ਕਹਿੰਦੇ ਭਾਈ ਵੀਡੀਓ ਦੇਖਦੇ ਆ ਸਾਰੇ, ਕਹਿੰਦੇ ਭਾਈ ਅਰਸਲਾਨ ਦੀ ਵੀਡੀਓ ਦੇਖਣੀ। ਅੱਜ ਇਹਨਾਂ ਨੂੰ ਜਦੋਂ ਦਾ ਪਤਾ ਲੱਗਾ ਨਾ ਕਿ ਅਰਸਲਾਨ ਕੋ ਜਾਣਾ ਤੇ ਸਵੇਰ ਦੇ ਤਿਆਰ ਹੋਏ ਫਿਰਦੇ ਕਿ ਭਾਈ ਅਰਸਲਾਨ ਕੋਲ ਮਿਲਣ ਜਾਣਾ। ਗਿਆ ਕੁੱਤੇ ਦੇਖ ਕੇ ਹੋਣੇ ਇੱਕ ਵਾਰੀ। ਵੇਖ ਲੋ ਨਿਆਣੇ ਵੀ ਦੋਸਤੋ ਚੱਲਾ ਕੇ ਛੋਟੇ ਯਾਰ ਸਾਡੀਆਂ ਵੀਡੀਓ ਵੇਖਦੇ, ਸਾਡੇ ਨਾਲ ਮੁਹੱਬਤ ਕਰਦੇ। ਕਹਿੰਦਾ ਯਕੀਨ ਕਰੋ ਜਿਹੜੀ ਤੁਹਾਡੀ ਵੀਡੀਓ ਆਉਂਦੀ ਹੈ ਨਾ, ਕਿਤੇ ਸਾਹਮਣੇ ਫੋਟੋ ਵੀ ਆ ਜੇ ਨਾ ਤੁਹਾਡੀ, ਕਹਿੰਦਾ ਉੱਥੇ ਅਗਲੇ ਕਲਿੱਕ ਕਰਦੇ, ਮੋਬਾਈਲ ਫੜਦੇ ਤੇ ਪੂਰੀ ਵੀਡੀਓ ਵੇਖ ਕੇ ਫੇਰ ਹਟਦੇ ਆ। ਤੇ ਚਾਚੂ ਚੂਚੂ ਨਹੀਂ ਕਹਿੰਦੇ ਇਹੀ ਆ ਅਰਸਲਾਨ ਦੀ ਵੀਡੀਓ ਆ ਗਈ, ਏਦਾਂ ਹੀ ਆ। ਤੇ ਦੋਸਤਾਂ ਨੂੰ ਕੋਈ ਸ਼ਾਇਦ ਆਪਣਾ ਪਹਿਲੇ ਪਤਾ ਹੋਵੇ, ਅਰਸਲਾਨ ਭਾਈ ਦੇ ਕੋਲ ਮੈਂ ਇੱਕ ਦਫਾ ਪਹਿਲੇ ਗਿਆ ਸੀ। ਇਹਨਾਂ ਨੇ ਘਰ ਵੀਡੀਓ ਛੱਡੀ ਵੀ ਬਣਾਈ ਸੀ ਨਾ, ਰੌਟਵਾਇਲਰ ਰੱਖੇ ਸੀਗੇ ਤੇ ਹੁਣ ਇਹਨਾਂ ਨੇ ਕੁਛ ਆਪਣਾ ਮਸਰੂਫੀਅਤ ਦੀ ਵਜ੍ਹਾ ਨਾਲ ਜਿਹੜਾ ਸ਼ੌਕ ਅੱਜ ਫਿਲਮ ਵਕਤ ਛੱਡਿਆ ਹੋਇਆ। ਕੋਈ ਰੱਖਿਆ ਜਾਨਵਰ ਹੁਣ ਕਿ ਨਹੀਂ? ਫਿਲਹਾਲ ਤਾਂ ਨਹੀਂ, ਹੁਣ ਇਨਸ਼ਾਅੱਲਾ ਤੁਹਾਡੇ ਰੈਫਰੈਂਸ ਲਵਾਂਗੇ ਕੋਈ 2-4 ਜਾਨਵਰ ਫੇਰ ਰੱਖਾਂਗੇ। ਹੁਣ ਜ਼ਿਆਦਾ ਗੁਲਟਰੀਆ ਦੇਸੀ ਬਰੀਡ ਸਾਡੇ ਵੱਲ ਦੇਖ ਕੇ ਸ਼ੌਕ ਵੱਧਦੇ ਜਾ ਰਹੇ ਆ, ਏਦਾਂ ਹੀ ਉਹ ਦੂਸਰੀਆਂ ਫੈਂਸੀ ਆਈਟਮਾਂ ਸਾਨੂੰ ਨਹੀਂ ਮਾਰੇ ਕਰਦੀਆਂ। ਫੈਂਸੀ ਆਈਟਮਾਂ ਦੇ ਉਹ ਕੀ ਕਹਿੰਦੇ ਨਾ, ਨਖਰੇ ਨਖਰਾ ਬੜਾ ਕਰਨਾ ਪੈਂਦਾ ਉਹਨਾਂ ਦੀ। ਉਹ ਵੈਕਸੀਨ ਲਵਾਓ ਤੇ ਉਹ ਲਵਾਓ। ਪੁਰਾਣੇ ਦੌਰ 'ਚ ਸਾਰੇ ਆਵਾਮ ਆ ਬਗਿਆੜੀ ਰੱਖਦੇ ਸੀ, ਉਹ ਸਵੇਰ ਨੂੰ ਇੱਕ ਰੋਟੀ, ਸ਼ਾਮ ਨੂੰ ਇੱਕ ਰੋਟੀ ਤੇ ਬੰਦਾ ਨਹੀਂ ਉਹ ਘਰ ਵੜਨ ਦਿੰਦੇ। ਹੁਣ ਮੇਰੇ ਆਪਣੇ ਸਕੇ ਮਾਮੇ ਨੇ ਰੱਖਿਆ ਸੀ, ਠੀਕ ਆ। ਨਹੀਂ ਤੇ ਹੁਣ ਤੇ ਉਹ ਜਰਮਨ ਸ਼ੈਫਰਡ ਆ ਤੇ ਉਹ ਬਿੱਲੀ ਵੜ ਜਾ, ਜਰਮਨ ਸ਼ੈਫਰਡ ਅੱਗੇ ਤੇ ਬਿੱਲੀ। ਸਹੀ ਗੱਲ, ਫਾਇਦਾ ਸੱਚੀ ਗੱਲ ਆ। ਕਲਿੱਪ ਵੀ ਵੇਖੇ ਹੋਣੇ ਏਦਾਂ ਹੀ ਸੋਸ਼ਲ ਮੀਡੀਆ ਦੌਰ, ਸਾਰੇ ਲੋਕਾਂ ਨੂੰ ਹਰ ਸ਼ੈ ਦਾ ਪਤਾ
ਚੂਚਾ ਤੇ ਕੋਈ ਬਰਲ ਭਾਈ ਤੂੰ ਸਾਡੇ ਨਾਲ ਜਮਾ ਕੇ ਦੇਖ ਲਾ, ਸਾਡੇ ਕੁੱਤੇ ਲਾ ਕੇ ਬਿੱਲੀ ਲਿਆ ਕੇ ਛੱਡ ਕੇ ਦੇਖ ਲਾ। ਗੱਲ ਕਰ ਰਿਹਾ ਸਾਡਾ ਸਵਾਏ ਉਸ ਰੂਸੀ ਤੋਂ, ਕਿਉਂਕਿ ਸਾਡਾ ਨਹੀਂ ਉਹ ਪਹਿਲੇ ਕਹਿੰਦਾ ਸੀ ਵੇਚ ਉਹ ਵੀ ਦੇਣਾ। ਇੱਕ ਹਿਸਾਬ ਦਾ ਫੈਂਸੀ ਹੈ, ਚਲੋ ਕਹਿ ਹਾਂ ਲਓ। ਉਹ ਸਾਡਾ ਨਹੀਂ ਬਾਬਾ, ਸਾਡੇ ਕੁੱਤੇ ਕਿ ਕਿਉਂ ਰਸਲਾਨ ਸਾਹਿਬ ਤੁਸੀਂ ਬਿੱਲੀ ਲਿਆ ਕੇ ਛੱਡ ਲਓ, ਜਾਂ ਬਿੱਲੀ ਹੈ ਨਹੀਂ ਜਾਂ ਕੁੱਤਾ ਹੈ ਨਹੀਂ, ਕੁੱਤਰੀਆਂ ਦਾ ਕੰਮ ਹੀ ਇਹ ਹੈ, ਬਿੱਲੀ ਛੱਡ ਕੇ ਖੋਤਾ ਛੱਡ ਦੇਣਾ, ਪਰ ਇਹਨਾਂ ਨੇ ਉਹਨੂੰ ਫੜ ਲੈਣਾ। ਫੜ ਲੈਣਾ ਤਾਂ ਬਿੱਲੀ ਕੀ ਸ਼ਾਇ ਆ। ਰਸਲਾਨ ਭਾਈ ਕਹਿੰਦਾ ਰਿਛ ਦਾ ਕਿਦਨ ਸ਼ੌਕ ਕਰੀਏ ਵੇਖ ਕੇ। ਰਿਚ ਬਣਾ ਲਓ ਕਿਸੇ ਦਿਨ ਪ੍ਰੋਗਰਾਮ, ਕਲੰਦਰ ਕੋਈ ਲੈ ਆਉਂਦੇ ਆ ਫੜ ਕੇ ਇੱਥੇ, ਕਲੰਦਰ ਨੂੰ ਖਰਚਾ ਦੇਣਾ, ਕਲੰਦਰ ਨੇ ਰਿਚ ਲੈ ਕੇ ਰਿਛ ਲੈ ਕੇ ਆਉਣਾ। ਜ਼ੈਨ ਬਣਾਈਏ ਪ੍ਰੋਗਰਾਮ ਕਿਸ ਦਿਨ। ਮੈਂ ਕਹਿੰਦਾ ਜੀ ਜਦੋਂ ਕਹੋ ਉਦੋਂ ਦਾ ਦੋਸਤੋ ਤੁਸੀਂ ਕਮੈਂਟ ਕਰਕੇ ਦੱਸੋ ਕਿ ਰਿਛ ਦਾ ਸ਼ੁਗਲ ਵੇਖੀਏ। ਪਿਛਲੇ ਸਾਲ ਮੰਗਵਾਇਆ ਸੀ ਗਰਮੀਆਂ ਦੇ ਵਿੱਚ, ਹੁਣ ਤੇ ਮੌਸਮ ਬੜਾ ਬਿਹਤਰੀਨ ਆ, ਤੇ ਮੈਂ ਕਹਿੰਦਾ ਜੁਗਰੂ ਨੂੰ 2 ਝਲਕੀਆਂ ਜਿਹੜੀਆਂ ਰਿਛ ਦੀਆਂ ਕਰਾਈਏ, ਕਿਉਂ ਰਸਲਾਨ ਭਾਈ? ਬਿਲਕੁਲ ਜੀ। ਆਮਣੇ ਸਾਹਮਣੇ ਤੇ ਕਰੀਏ ਨਾ, ਲੈਤੀ ਜਿਹੜਾ ਆ ਹੈਗਾ ਰਿਚ ਦਾ ਜ਼ਿਆਦਾ ਸ਼ਕੀਨ ਵੀ ਇਹ ਰਿਚ ਤੇ ਖੁਸ਼ ਹੋ ਕੇ ਲੜਦੇ ਆ। ਤੇ ਚੈੱਕ ਤਾਂ ਕਰੀਏ ਮਾੜਾ ਜਿਹਾ ਕਿਸ ਦਿਨ, ਸਾਰੀ ਗੱਲ ਬਣਾਈਏ ਪ੍ਰੋਗਰਾਮ ਫਿਰ। ਖੂਨ ਹੀ ਹੁੰਦਾ, ਲੜੇਗਾ ਰਿਚ, ਲੜੇਗਾ ਇਨਸ਼ਾਅੱਲਾ। ਆਹੋ ਕੋਈ ਨਹੀਂ ਸੱਦ ਲੈਣਗੇ। ਬਣਾਉਨੇ ਦੋਸਤੋ ਪ੍ਰੋਗਰਾਮ, ਤੇ ਤੁਸੀਂ ਵੀ ਕਮੈਂਟ ਕਰਕੇ ਵੇਖੋ, ਦੱਸੋ ਕਿ ਕਿਹੜਾ ਦੋਸਤ ਜਿਹੜਾ ਜਨਾਬੇ ਸ਼ੌਕ ਕਰਨਾ ਚਾਹੁੰਦਾ ਰਿਛ ਦਾ। ਠੀਕ ਆ, ਰਿਛ ਤੋਂ ਮੁਰਾਦ ਕੇ ਰਿਛ ਕੁੱਤੇ ਨੂੰ ਆਮਣੇ ਸਾਹਮਣੇ ਕਰਨਾ ਵਾ, ਲੜਾਉਣਾ ਨਹੀਂ ਹੈਗਾ, ਕਿਉਂਕਿ ਨਸਲ ਜਾਂਦੀ ਆ। ਸਟੈਲਾ ਲੱਗੇ ਸੂਈ ਹੋਈ ਸੀਗੀ ਉਦੋਂ, ਰੌਕੀ ਛੋਟਾ ਜਿਹਾ ਸੀਗਾ, ਤੇ ਸਟੈਲਾ ਫਿਰ ਵੀ ਉੱਡ ਕੇ ਜਾਂਦੀ ਸੀ ਰਿਛ ਦੇ ਨੱਕਲ ਨੂੰ। ਤੇ ਅੱਜ ਦੇ ਵਲੌਗ ਦਾ ਇੱਥੇ ਇਖਤਤਾਮ ਕਰਦੇ, ਕਿ ਮਹਿਮਾਨ ਆਏ ਜਨਾਬ, ਇਹਨਾਂ ਨੂੰ ਥੋੜਾ ਟਾਈਮ ਦੇ ਲਈਏ, ਨਾਲੇ ਮੈਂ ਲੱਗਾ ਜਨਾਬ ਕੇਜ ਕੋਈ ਧੋਣ ਵਾਸਤੇ ਕੰਮ ਕਰਨ ਲੱਗਾ। ਤੇ ਇਨਸ਼ਾਅੱਲਾ ਕੱਲ ਮਿਲਾਂਗੇ ਇੱਕ ਸਹੀ ਤੇ ਅੱਛੇ ਤੇ ਸੋਹਣੇ ਤੇ ਵਲੌਗ ਦੇ ਨਾਲ। ਆਪਣੇ ਵੀਰ ਅਸਲਾਮ ਇਜਾਜ਼ਤ ਦਿਓ, ਫਿਰ ਅੱਲਾਹ ਹਾਫਿਜ਼।